ਜੀ ਆਪਣੇ ਨਾਲ ਹਰਜੋਤ ਸਿੰਘ ਜੀ ਇਸ ਟਾਈਮ ਮੋਹਨ ਚੀਮਾ ਜੀ ਜਿਹੜੇ ਉਹ ਜੁੜ ਚੁੱਕੇ ਨੇ ਰੀਅਲ ਸਟੇਟ ਦੇ ਬਾਰੇ ਜਿਹੜੀ ਉਹ ਆਪਣੇ ਨਾਲ ਗੱਲਬਾਤ ਕਰਨਗੇ ਤੇ ਨਾਲ ਦੇ ਨਾਲ ਇਹ ਜਿਹੜੇ ਟਰੱਕ ਟ੍ਰੇਲਰ ਦੇ ਲੋਨਸ ਕਰਦੇ ਆ ਉਹਦੇ ਬਾਰੇ ਵੀ ਆਪਣੇ ਨਾਲ ਜਾਣਕਾਰੀਆਂ ਸਾਂਝੀਆਂ ਕਰਨਗੇ ਤੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜ਼ੈਂਡਰ ਮਾਰਗੇਜ ਰੀਅਲ ਸਟੇਟ ਤੋਂ ਜੁੜੇ ਨੇ ਜ਼ੈਂਡਰ ਗਰੁੱਪ ਤੋਂ ਮੋਹਨ ਚੀਮਾ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਵੀਰ ਭਾਜੀ, ਆਪ ਜੀ ਨੂੰ, ਖਾਲਸਾ ਭਾਜੀ ਆਪ ਜੀ ਨੂੰ ਅਤੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਰੀਅਲ ਅਸਟੇਟ ਦੀ ਮਾਰਕੀਟ ਨੂੰ ਲੈ ਕੇ ਮੋਹਨ ਚੀਮਾ ਜੀ ਕੀ ਜਿਹੜਾ ਕੁਛ ਚੱਲ ਰਿਹਾ ਆ ਪ੍ਰਾਈਸਿਸ ਥੋੜ੍ਹੇ ਸਟੈਗਨੈਂਟ ਕਈ ਥਾਵਾਂ ਦੇ ਉੱਤੇ ਜਿਹੜੇ ਹੁਣ ਘਟੇ ਵੀ ਆ ਤੇ ਡਿਮਾਂਡ ਜਿਹੜੀ ਅੱਗੇ ਦੇ ਨਾਲੋਂ ਘਟ ਰਹੀ ਆ। ਹਾਂਜੀ, ਸੋ ਰਵੀ ਭਾਈ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੀ ਮੈਂ ਆਈਡੀਜ਼ ਹੈਗੀ ਜੀ ਸਾਰੀ ਡਿਕਲੇਅਰ ਕਰ ਦੇਣਾ ਜੀ। ਹਾਂਜੀ, ਜਿਹੜੀ ਸਾਡੀ ਜ਼ੈਂਡਰ ਰੀਅਲ ਸਟੇਟ ਦਾ ਜਿਹਦੇ ਵਿੱਚ ਅਸੀਂ ਕੰਮ ਕਰਨੇ ਆ ਜ਼ੈਂਡਰ ਰੀਅਲ ਸਟੇਟ ਨਾਲ ਹੈਗੀ ਜੀ 02067197 ਨਾਲ ਜ਼ੈਂਡਰ ਮਾਰਗੇਜ ਜਿਹਦੇ ਵਿੱਚ ਅਸੀਂ ਹੋਮ ਲੋਨਸ ਦਾ ਕੰਮ ਕਰਨੇ ਜੀ ਉਹ ਇਹਨਾਂ ਦਾ ਸਾਡੀ ਨੰਬਰ ਹੈਗੀ ਹੈ 698952। ਜਿਵੇਂ ਤੁਸੀਂ ਦੱਸਿਆ ਅਸੀਂ ਟਰੱਕਾਂ ਦਾ ਵੀ ਸਾਡੀ ਕੰਪਨੀ ਹੈਗੀ ਹੈ ਜ਼ੈਂਡਰ ਕੈਪੀਟਲ ਕਾਰਪ, ਉਹਦੀ ਜਿਹੜੀ ਆਈਡੀ ਹੈਗੀ ਹੈ ਉਹ ਹੈਗੀ ਹੈ 60DBO139991 ਤੇ ਉਹਦਾ ਨੰਬਰ ਸਾਡੀ ਨੰਬਰ ਹੈਗਾ ਜੀ 028516 ਸੋ ਐਨੀਵੇ ਜਿਹੜੀ ਆਹ ਹੈਗੀ ਸਾਡੀ ਆਈਡੀਜ਼ ਦੀ। ਤੇ ਜਿਹੜੀ ਤੁਸੀਂ ਗੱਲ ਕਰਦੇ ਹੋ ਰੀਅਲ ਸਟੇਟ ਦੀ ਮਾਰਕੀਟ ਜਿਹੜੀ ਅੱਜ ਕੱਲ੍ਹ ਜਿਹੜੀ ਚੱਲ ਰਹੀ ਹੈ, ਜਿਵੇਂ ਤੁਸੀਂ ਪਹਿਲੇ ਸਮੇਂ 'ਚ ਤੁਸੀਂ ਆਪਣੇ ਸ਼ੋਅ 'ਚ ਕਹਿ ਰਹੇ ਸੀ ਵੀ ਜਿਹੜੇ ਟੈਂਪਰੇਚਰ ਹੈਗੇ ਆ ਬਹੁਤ ਹਾਈ ਜਿਹੜਾ ਵੀ ਆਹ ਵੀਕ ਆਉਣਾ ਹੈਗਾ ਚੜ੍ਹੇ ਹੈਗੇ, ਇਸੇ ਤਰ੍ਹਾਂ ਰੀਅਲ ਸਟੇਟ ਮਾਰਕੀਟ ਨਾ ਬਹੁਤ ਗਰਮ ਸੀਗੀ ਪਰ ਹੱਲੇ ਹੁਣ ਇਹ ਥੋੜ੍ਹੀ ਜਿਹੀ ਠੰਡੀ ਹੋਈ ਹੈ। ਚਲੋ ਮੌਸਮ ਵੀ ਠੰਡਾ ਹੋ ਜਾਊਗਾ ਵਾਲੇ ਸਮੇਂ 'ਚ, ਪਰ ਰੀਅਲ ਸਟੇਟ ਦੀ ਮਾਰਕੀਟ ਇਸ ਵੇਲੇ ਜੇ ਅਸੀਂ ਦੇਖੀਏ ਤੇ ਹੁਣ ਇੰਨੀ ਗਰਮੀ 'ਚ ਨਹੀਂ ਹੈਗੀ। ਜਿਹੜੀਆਂ ਇਹਦੀਆਂ ਪ੍ਰਾਈਸਿਸ ਹੈਗੀ ਉਹ ਵੀ ਕਈ ਜਗ੍ਹਾ ਤੇ ਥੱਲੇ ਆ ਚੁੱਕੀਆਂ ਔਰ ਕਈ ਜਗ੍ਹਾ ਥੱਲੇ ਇਹ ਹੌਲੀ ਹੌਲੀ ਜਾ ਰਹੀਆਂ ਹੈਗੀਆਂ ਜੀ ਇਸ ਵੇਲੇ। ਜੀ ਸੋ ਬਿਲਕੁਲ ਸੈਨਰੀਗੋ ਦੇ ਜੋ ਰੀਅਲ ਸਟੇਟ ਐਸੋਸੀਏਸ਼ਨ ਹੈਗੀ ਐਸੋਸੀਏਸ਼ਨ ਆਫ ਰੀਅਲਟਰਸ, ਉਹ ਕਹਿੰਦੇ ਵੀ ਹੁਣ ਕੂਲਿੰਗ ਡੇਜ਼ ਚੱਲ ਰਹੇ ਆ। ਉਹ ਦਿਨ ਚੱਲੇਗਾ ਜਦੋਂ ਤੁਸੀਂ ਘਰ ਸੇਲ ਤੇ ਲਾਉਂਦੇ ਸੀ ਤਾਂ $100,000 ਅਬਵ ਦੀ ਆਸਕਿੰਗ ਪ੍ਰਾਈਸ ਆਫਰ ਆ ਜਾਂਦੀ ਸੀ, ਜਾਂ ਪਤਾ ਹੀ ਉਦੋਂ ਲੱਗਦਾ ਸੀ ਵੀ ਜਦ ਘਰ ਸੈਲ ਹੋ ਗਿਆ। ਤੇ ਹੁਣ ਕੁਛ ਦਿਨ 30 ਦਿਨ 45 ਦਿਨ ਲੱਗਦੇ ਆ ਘਰ ਨੂੰ ਲੱਗੇ ਨੂੰ ਸੇਲ ਤੇ ਹੁਣ ਬਹੁਤ ਆਪਸ਼ਨਸ ਹੈਗੀਆਂ ਜਿਹੜੇ ਬਾਇਰ ਆ ਉਹਨਾਂ ਦੇ ਕੋਲ। ਜੀ ਬਿਲਕੁਲ ਸਹੀ ਹੈ ਜੀ। ਮੇਰਾ ਖੁਦ ਬੇਟਾ ਸੈਂਡੀਗੋ ਰਹਿੰਦਾ ਤੇ ਉਹ ਘਰ ਲੈਣ ਦੀ ਕੋਸ਼ਿਸ਼ ਕਰਦਾ ਸੀਗਾ ਤੇ ਉਹਨੇ ਮੇਰੇ ਖਿਆਲ 7 ਆਫਰਾਂ ਭਰੀਆਂ ਸੀ ਤੇ ਹਰ ਵਾਰੀ ਹੀ ਗਾਟ ਬੀਟ। ਤੇ ਉਹਦੀ ਗੱਲ ਨਹੀਂ ਬਣੀ ਜਿੱਥੇ ਇਸ ਵੇਲੇ ਉਦੋਂ ਜਦੋਂ ਲੈਂਦਾ ਸੀਗਾ। ਹੁਣ ਉਹ ਤਾਂ ਨਹੀਂ ਲੈ ਪਾਉਂਦਾ ਕਿ ਹੁਣ ਜਿਹੜੇ ਰੇਟਸ ਹੈਗੇ ਆ ਉਹ ਪੇਮੈਂਟ ਨੂੰ ਸਪੋਰਟ ਨਹੀਂ ਕਰਦੇ ਇਸ ਵੇਲੇ ਨਾ। ਸੋ ਜਿਹੜਾ ਟਾਈਮ ਹੈਗਾ ਇਟ ਹੈਜ਼ ਚੇਂਜ ਸਿਗਨੀਫਿਕੈਂਟਲੀ। ਜਿਹੜੀ ਮਾਰਕੀਟ ਨੂੰ ਆਪਣੇ ਖਾਲਸਾ ਭਾਜੀ ਸਾਈਜ਼ ਦੀ ਨਾ ਲੋੜ ਵੀ ਸੀਗੀ। ਹੁਣ ਮੇਰਾ ਕੰਮ ਹੈਗਾ ਰੀਅਲ ਸਟੇਟ ਦਾ ਤੇ ਮੈਂ ਚਾਹੁੰਦਾ ਯਾਰ ਮੇਰੇ ਵੱਧ ਤੋਂ ਵੱਧ ਘਰ ਵਿਕਣ ਜਾਂ ਮੈਂ ਵੱਧ ਤੋਂ ਵੱਧ ਮੋਰਗੇਜ ਕਰਾਂ, ਪਰ ਮੈਂ ਇਸ ਚੀਜ਼ 'ਚ ਵੀ ਸਹਿਮਤੀ ਰੱਖਣਾ ਵੀ ਜਿਹੜਾ ਇੱਕ ਆਮ ਨਾਗਰਿਕ ਹੈਗਾ ਜਾਂ ਕੋਈ ਟੀਚਰ ਹੈਗਾ ਜਾਂ ਕੋਈ ਬੰਦਾ ਨਰਸਿੰਗ ਦੇ ਵਿੱਚ ਹੈਗਾ, ਕੋਈ ਫੈਮਿਲੀ ਹੈਗੀ, ਉਹ ਕਿੱਦਾਂ ਘਰ ਨੂੰ ਅਫੋਰਡ ਕਰ ਪਾਉਣਗੇ। ਸੋ ਇਟ ਵਾਜ਼ ਨੀਡਿਡ। ਇਟ ਇਜ਼ ਮੈਂ ਇਹ ਨਹੀਂ ਕਹਿੰਦਾ ਯਾਰ ਵੀ ਵਿਆਜ 10 ਘਰ ਮੇਰੇ ਹੋਰ ਵਿਕ ਜਾਣ। ਮੈਂ ਕਹਿੰਦਾ ਯਾਰ ਅਫੋਰਡੇਬਿਲਿਟੀ ਫੈਕਟਰ ਜਿਹੜਾ ਘਰ ਹੈ ਇੱਕ ਸੁਪਨਾ ਹੁੰਦਾ, ਇਹਦੇ ਵਿੱਚ ਅਫੋਰਡੇਬਿਲਿਟੀ ਫੈਕਟਰ ਵੀ ਹੋਣਾ ਬਹੁਤ ਜ਼ਰੂਰੀ। ਇਹ ਨਾ ਹੋਏ ਵੀ ਸਾਰੇ ਜਿੰਨੇ ਕੁ ਪੈਸੇ ਲਾਏ ਵੀ ਸਾਰੀ ਕਿਸ਼ਤ ਦਿੰਦਾ ਬੜਾ ਲੱਖ ਟੁੱਟ ਜਾਂਦਾ ਹਨਾ। ਸੋ ਇਟ ਹੈਜ਼ ਟੂ ਮੇਕ ਸੈਂਸ। ਦੈਟ ਇਜ਼ ਵਾਈ ਦ US ਗਵਰਨਮੈਂਟ ਜਾਂ ਫੈਡ ਦੀਆਂ ਪਾਲਿਸੀ ਜਿਹੜੀਆਂ ਸੀਗੀਆਂ ਉਹ ਇਸ ਨੂੰ ਮੱਦੇ ਨਜ਼ਰ ਰੱਖ ਕੇ ਬਣਾਈਆਂ ਜਾਂਦੀਆਂ ਵੀ ਜਿਹੜੀ ਇਸ ਚੀਜ਼ ਨੂੰ ਕੰਟਰੋਲ ਕੀਤਾ ਜਾਏ, ਇਨਫਲੇਸ਼ਨ ਨੂੰ ਕੰਟਰੋਲ ਕੀਤਾ ਜਾਏ। ਇਸੇ ਕਾਰਨ ਜਿਹੜੀ ਵਿਆਜਾਂ ਦੀ ਦਰ ਇਸ ਵੇਲੇ ਵਧੀ ਹੋਈ ਹੈ। ਹੋਪਫੁਲੀ ਇਹਦਾ ਜਿਹੜਾ ਇੰਪੈਕਟ ਹੈਗਾ ਉਹ ਹਾਊਸਿੰਗ ਮਾਰਕੀਟ ਤੇ ਕੁਛ ਜਗ੍ਹਾ ਤੇ ਨਜ਼ਰ ਆ ਰਿਹਾ ਔਰ ਕੁਛ ਜਗ੍ਹਾ ਤੇ ਇਹ ਆਉਣ ਵਾਲੇ ਸਮੇਂ ਸਾਨੂੰ ਨਜ਼ਰ ਹੋਰ ਆਊਗਾ ਜੀ। ਜੀ ਸੋ ਜੇ ਮਾਰਗੇਜ ਦੀ ਗੱਲ ਕਰੀਏ, ਮਾਰਗੇਜ ਦੀਆਂ ਐਪਲੀਕੇਸ਼ਨ 'ਚ ਬਹੁਤ ਘਾਟਾ ਪਿਆ ਹੈਗਾ, ਘਟੀਆਂ ਆ ਪਿਛਲੇ ਸਾਲ ਨਾਲੋਂ ਜੇ ਦੇਖਿਆ ਜਾਵੇ। ਤੇ ਇੰਟਰਸਟ ਰੇਟ ਵੀ ਹੁਣ ਲਗਭਗ 5.5-6 ਦੇ ਵਿੱਚ ਆ 30 ਈਅਰ ਫਿਕਸ ਦੀ ਜੇ ਗੱਲ ਕਰਦੇ ਜਾਈਏ। ਤੇ ਮੈਂ ਇੱਕ ਨਿਊਜ਼ ਇਹ ਵੀ ਪੜ੍ਹਦਾ ਸੀ, ਫੈਨੀਮੇ ਵਾਲੇ ਕਹਿੰਦੇ ਆ ਵੀ ਹੋ ਸਕਦਾ ਅਗਲੇ ਸਾਲ ਤੱਕ ਇੰਟਰਸਟ ਰੇਟ 4.5 ਤੇ ਚਲੇ ਜਾਵੇ। ਸੋ ਬਹੁਤ ਜ਼ਿਆਦਾ ਜਿਹੜੇ ਇਕੋਨੋਮਿਸਟ ਆ ਉਹ ਵੱਖ-ਵੱਖ ਵਿਊ ਪੁਆਇੰਟਸ ਆਪਣੇ ਦਿੰਦੇ ਹੈਗੇ। ਹਾਂਜੀ, ਅਲਟੀਮੇਟਲੀ ਖਾਲਸਾ ਭਾਜੀ ਦੇਖੋ ਜਿਹੜੇ ਵਿਆਜ ਹੈਗੇ ਨਾ, ਤੁਸੀਂ ਹੁਣ ਜਿਹੜੇ ਮਤਲਬ ਕਿ ਅੱਜ ਤੋਂ 3-4 ਮਹੀਨੇ ਪਹਿਲਾਂ ਇਹੀ ਗੱਲ ਕਰਦੇ ਸੀ ਵਿਆਜ ਕੋਈ 3 ਦੇ ਗੇਟ ਦੇ ਸੀਗੇ, ਹੁਣ ਤੁਸੀਂ 5-6 ਦੀ ਗੱਲ ਕਰ ਰਹੇ ਹੋ ਨਾ। ਤੇ ਇਕਨੋਮਿਕਸ ਦੇ ਹਿਸਾਬ ਨਾਲ ਜੇ ਦੇਖਿਆ ਜਾਏ ਨਾ ਇਟ ਇਜ਼ ਨਾਟ ਗੋਇੰਗ ਟੂ ਸਸਟੇਨ। ਅਲਟੀਮੇਟਲੀ
ਇਲੈਕਸ਼ਨਸ ਖਤਮ ਹੋ ਜਾਂਦੇ ਆ, ਚੀਜ਼ਾਂ ਮਿਡ ਟਰਮ ਖਤਮ ਹੋਣੀਆਂ, ਫਿਰ ਚੀਜ਼ਾਂ 'ਚ ਬੜਾ ਬਦਲਾਵ ਆਊਗਾ। ਪਰ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਸਵਾਲ ਆ ਸਾਨੂੰ ਜਿਹੜਾ ਆਉਂਦਾ ਨਾ ਅੱਜ ਕੱਲ੍ਹ, ਜਿਹੜਾ ਸਾਨੂੰ ਪੁੱਛਦੇ ਆ ਭਾਜੀ ਅਸੀਂ ਕਰ ਲਈਏ ਕਿ ਨਾ ਲਈਏ, ਤੇ ਉਹਨਾਂ ਵਾਸਤੇ ਮੈਂ ਇਹੀ ਜ਼ਰੂਰ ਕਹਿਣਾ ਬਾਈ ਦੇਖੋ, ਜੇ ਤੁਸੀਂ ਕਿਰਾਇਆ ਦੇ ਰਹੇ ਹੋ ਤੇ ਤੁਸੀਂ 100% ਵਿਆਜ ਕਿਸੇ ਨੂੰ ਦੇ ਰਹੇ ਹੋ, ਤੁਹਾਨੂੰ ਉਹ 'ਚ ਕੋਈ ਫਾਇਦਾ ਨਹੀਂ ਹੁੰਦਾ। ਠੀਕ ਹੈ ਨਾ, ਕੰਪੇਅਰ ਕਰਕੇ ਦੇਖ ਲਓ, ਕਿਰਾਏ ਵੀ ਜਿਹੜੇ ਹੈਗੇ ਉਹ ਵਧੀ ਜਾਂਦੇ ਆ। ਸੋ ਜੇ ਘਰ ਤੁਸੀਂ ਲੈ ਲੈਂਦੇ ਹੋ, ਜੇ ਕੱਲ ਨੂੰ ਜੇ ਵਿਆਜ, ਜਿਵੇਂ ਤੁਸੀਂ ਗੱਲ ਕਰੀ ਵੀ ਜੇ ਫੈਨੀ ਮੇ ਦੀ ਅਨਾਉਂਸਮੈਂਟ ਹੈਗੀ ਹੈ, ਤੇ ਜੇ ਉਹ ਸਹੀ ਦਰ ਤੇ ਆ ਜਾਂਦੀ ਹੈ ਤੇ ਤੁਸੀਂ ਉਹਨੂੰ ਰੀਫਾਈਨਾਂਸ ਕਰਾ ਲਓ। ਹਾਊਸਿੰਗ ਦੇ ਵਿੱਚ ਆਹ ਚੀਜ਼ ਨੂੰ ਜ਼ਰੂਰ ਲੈ ਕੇ ਚੱਲੋ ਵੀ ਕਿਹੜਾ ਸਮਾਂ ਵਧੀਆ ਹੁੰਦਾ, ਹਰ ਸਮਾਂ ਵਧੀਆ ਹੁੰਦਾ। ਜਿਨ੍ਹਾਂ ਨੇ ਘਰ ਅੱਜ ਤੋਂ 40 ਸਾਲ ਪਹਿਲਾਂ ਲਏ ਸੀ ਉਹ ਵੀ ਧੰਨ ਕਰਦੇ, ਜਿਨ੍ਹਾਂ ਨੇ ਘਰ ਅੱਜ ਤੋਂ 4 ਮਹੀਨੇ 6 ਮਹੀਨੇ ਪਹਿਲਾਂ ਲਏ ਸੀ ਉਹ ਵੀ ਭਾਜੀ ਕਹਿੰਦੇ ਵਧੀਆ ਹੋ ਗਿਆ ਕੰਮ। ਸੋ ਰੀਅਲ ਏਸਟੇਟ ਇੰਨੀ ਜ਼ਿਆਦਾ ਅਪ ਡਾਊਨ ਨਹੀਂ ਹੁੰਦੀ। ਇੱਕ ਜਗ੍ਹਾ ਤੇ ਕ੍ਰੈਸ਼ ਜ਼ਰੂਰ ਹੋਈ ਸੀਗੀ, ਉਹ ਜਿਹੜਾ ਰੀਜ਼ਨ ਸੀਗਾ ਉਹ ਫਰਾਡ ਦੇ ਕਾਰਨ ਹੋਈ ਸੀਗੀ। ਲੋਕਾਂ ਨੇ ਗਲਤ ਲੋਨ ਕਰਾਏ ਸੀਗੇ, ਬੈਂਕਾਂ ਨੇ ਗਲਤ ਪੈਸੇ ਦਿੱਤੇ ਸੀਗੇ। ਉਹਦੇ ਤੋਂ ਸਾਰਿਆਂ ਨੂੰ ਬੜੀ ਅਕਲ ਆਈ, ਬੈਂਕਾਂ ਨੂੰ ਸਾਰਿਆਂ ਨੂੰ ਸਮਝ ਲੱਗ ਗਈ, ਕਲਾਇੰਟਸ ਨੂੰ ਬੜਾ ਵੀ ਕਿਹੜੀ ਚੀਜ਼ ਨਹੀਂ ਕਰਨੀ ਚਾਹੀਦੀ। ਹੁਣ ਜਿਹੜੀ ਮਾਰਕੀਟ ਹੈਗੀ ਹੈ ਇਟ ਇਜ਼ ਕਹਿੰਦਾ ਵੀ ਬੜੀ ਵੈਲ ਮੇਨਟੇਨਡ ਮਾਰਕੀਟ ਹੈਗੀ ਹੈ। ਸੋ ਇਸ ਵੇਲੇ ਜੇ ਤੁਸੀਂ ਮੈਨੂੰ ਪੁੱਛੋ, ਜੇ ਮੈਨੂੰ ਕੋਈ ਪੁੱਛਦਾ ਵੀ ਭਾਜੀ ਘਰ ਲੈ ਲਈਏ, ਮੈਂ ਕਿਹਾ ਭਾਈ ਜੇ ਤੂੰ ਕਿਰਾਏ ਤੇ ਰਹਿਣਾ ਤੇ ਜੇ ਕਿਰਾਇਆ ਤੇ ਘਰ ਦੀ ਕਿਸ਼ਤ ਆਲੇ ਦੁਆਲੇ ਹੈਗੀ ਤੇ ਘਰ ਲੈ ਲਾ। ਅਲਟੀਮੇਟਲੀ ਇਹ ਐਸਟ ਤੁਹਾਨੂੰ ਕੁਝ ਨਾ ਕੁਝ ਛੱਡ ਕੇ ਜਾਊਗਾ, ਤੁਹਾਨੂੰ ਨੁਕਸਾਨ ਨਹੀਂ ਕਰੂਗਾ। ਤੁਸੀਂ ਮੈਨੂੰ ਉਹ ਬੰਦਾ ਦੱਸ ਦਿਓ ਤਾਂ ਨਾਲੇ ਦੁਆਲੇ ਤੁਹਾਡੇ ਕੋਲ ਜਿਹੜਾ ਮੈਨੂੰ ਇਹ ਗੱਲ ਕਹਦੇ ਵੀ ਭਾਜੀ ਮੈਂ ਰੀਅਲ ਏਸਟੇਟ ਲਈ ਤੇ ਮੇਰਾ ਬੜਾ ਨੁਕਸਾਨ ਹੋ ਗਿਆ। ਜੀ ਜੀ ਬਿਲਕੁਲ। ਤੇ ਮੋਹਨ ਚੀਮਾ ਜੀ ਇਹ ਵੀ ਜਿਹੜਾ ਜ਼ਰੂਰ ਦੱਸੋ ਵੀ ਕੀ ਹੁਣ ਇਹ ਜਿਹੜੀ ਮਾਰਕੀਟ ਆ ਸੈਲਰ ਵੱਲ ਝੁਕਾਅ ਆ, ਬਾਇਰ ਵੱਲ ਝੁਕਾਅ ਆ, ਸੈਲ ਕਰਨ ਦਾ ਕੀ ਗੁੱਡ ਟਾਈਮ ਆ? ਹਾਂਜੀ ਦੇਖੋ, ਮਾਰਕੀਟ ਦੇ ਵਿੱਚ ਜਿਹੜੀ ਇੱਕ ਸ਼ਿਫਟ ਨਜ਼ਰ ਆ ਰਹੀ ਹੈ ਕਿ ਜਿਹੜੀ ਪਹਿਲਾਂ ਮਾਰਕੀਟ ਸੀਗੀ ਉਹ ਸੈਲਰਸ ਦੀ ਮਾਰਕੀਟ ਸੀਗੀ। ਉਹਦੇ ਵਿੱਚ ਸੈਲਰ ਇੱਕ ਦੀ 10 ਆਫਰ ਆਉਂਦੇ ਸੀ, ਉਹ ਡਿਸਾਈਡ ਕਰਦਾ ਵੀ ਸਭ ਤੋਂ ਭਾਰੀ ਆਫਰ ਕਿਹਦੀ ਹੈਗੀ, ਸਭ ਤੋਂ ਜ਼ਿਆਦਾ ਡਾਊਨ ਪੇਮੈਂਟ ਕੌਣ ਦੇ ਰਿਹਾ, ਸਭ ਤੋਂ ਜ਼ਿਆਦਾ ਪ੍ਰਾਈਸ ਕੌਣ ਦੇ ਰਿਹਾ, ਵੀ ਉਹਦੀ ਆਫਰ ਸਭ ਤੋਂ ਕਰਦਾ ਸੀਗਾ। ਉਹ ਸਮਾਂ ਖਤਮ ਹੋ ਗਿਆ ਜੀ। ਹੁਣ ਬਾਇਰਸ ਦੀ ਮਾਰਕੀਟ ਹੈ। ਹੁਣ ਬਾਇਰ ਜਿਹੜੇ ਹੈਗੇ ਉਹ ਘੱਟ ਹੈਗੇ ਆ। ਹੁਣ ਜਦੋਂ ਜਿਹੜਾ ਘਰ 6 ਲੱਖ ਦਾ ਲੱਗਾ ਤੇ ਉਹ 580 ਦੀ ਵੀ ਆਫਰ ਪਾਵੇ ਤੇ 550 ਦੀ ਵੀ ਆਫਰ ਪਾਏ ਨਾ, ਤੇ ਸੈਲਰ ਉਹਨੂੰ ਬੜੇ ਧਿਆਨ ਨਾਲ ਪੜਦਾ ਕਿ ਮੈਂ ਵੇਚ ਦੇਵਾਂ ਕਿ ਨਾ ਵੇਚਾਂ ਇਹਨੂੰ, ਹਨਾ। ਸੋ ਇਸ ਵੇਲੇ ਬਾਇਰਸ ਮਾਰਕੀਟ ਵਾਲੇ ਸਾਰੇ ਤੁਰ ਪਏ ਜੀ ਹੌਲੀ ਹੌਲੀ। ਸੋ ਇਟ ਇਜ਼ ਅ ਗੁੱਡ ਜਿਹੜੀ ਕਹਿ ਲਓ ਵੀ ਟਾਈਮਿੰਗ ਹੈਗੀ ਹੈ। ਜਿਹੜੇ ਬਾਇਰਸ ਹੈਗੇ ਆ, ਤੁਸੀਂ ਇਹ ਜ਼ਰੂਰ ਕਰਿਓ, ਭਾਵੇਂ ਤੁਸੀਂ ਬ੍ਰੈਂਡ ਨਿਊ ਘਰ ਵੀ ਲੈਂਦੇ ਹੋ ਨਾ ਬਿਲਡਰ ਕੋਲ, ਬਿਲਡਰ ਤੋਂ ਜਾਣ ਤੋਂ ਪਹਿਲਾਂ ਤੁਸੀਂ ਆਪਣੇ ਰੀਅਲ ਏਸਟੇਟ ਏਜੰਟ ਨਾਲ ਮਿਲ ਕੇ ਸਲਾਹ ਕਰਕੇ ਜ਼ਰੂਰ ਜਾਇਓ, ਸਿੱਧੇ ਨਾਲ ਉਹਨਾਂ ਦੇ ਦਰਵਾਜ਼ੇ ਜਾ ਵਜੋ ਕਿ ਉਹਨਾਂ ਨੇ ਫਿਰ ਅੱਗੇ ਤੁਹਾਡਾ ਕੋਈ ਫਾਇਦਾ ਨਹੀਂ ਦੇਖਣਾ। ਸੋ ਮੇਕ ਸ਼ੋਰ ਕਰੋ ਵੀ ਜਿਹੜੀ ਪ੍ਰਾਈਸ ਨੈਗੋਸ਼ੀਏਸ਼ਨ ਹੈਗੀ ਹੈ, ਇੱਕ ਕਾਮਯਾਬ ਤਜਰਬੇਕਾਰ ਜਿਹੜਾ ਰੀਅਲਟਰ ਹੋ ਗਿਆ ਉਹਦੇ ਨਾਲ ਸਲਾਹ ਕਰਕੇ ਤੁਸੀਂ ਇਹ ਕੰਮ ਕਰਨਾ ਹੈਗਾ। ਅਸੀਂ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਹਰ ਸੂਬੇ ਮਤਲਬ ਕਿ ਹਰ ਇੱਕ ਸਾਡੇ ਤੇ ਜ਼ਿਲ੍ਹੇ ਕਹਿ ਲਓ ਜਾਂ ਕਾਉਂਟੀਜ਼ ਕਹਿ ਲਓ, ਅਸੀਂ ਤਕਰੀਬਨ ਰੀਅਲ ਏਸਟੇਟ ਦਾ ਕੰਮ ਕਰਨੇ ਆ। ਸਾਡੇ ਏਜੰਟਸ ਵੀ ਅਵੇਲੇਬਲ ਹੈਗੇ। ਤੇ ਜੇ ਕਿਸੇ ਨੇ ਵੀ ਕੋਈ ਸਲਾਹ ਕਰਨੀ ਹੋਏ ਵੀ ਰੀਅਲ ਏਸਟੇਟ ਬਾਰੇ ਵੀ ਕਿੰਨੀ ਆਫਰ ਭਰਨੀ ਹੈ, ਉਹ ਸਾਡੇ ਨਾਲ ਤੁਸੀਂ ਜ਼ਰੂਰ ਸਲਾਹ ਕਰੋ। ਜਾਂ ਜੇ ਤੁਹਾਡਾ ਕੋਈ ਆਪਣਾ ਏਜੰਟ ਹੈਗਾ, ਮੈਂ ਇਹ ਨਹੀਂ ਕਹਿੰਦਾ ਵੀ ਸਾਡੇ ਕੋਲ ਆਓ, ਮੇਕ ਸ਼ੋਰ ਵੀ ਤੁਹਾਡੇ ਕੋਲ ਇਹ ਜਿਹੜੀ ਸੁਵਿਧਾ ਜਿਹੜੀ ਅਵੇਲੇਬਲ ਹੈਗੀ ਹੈ। ਔਰ ਇਹ ਵੀ ਖਿਆਲ ਰੱਖੋ ਵੀ ਇਹਦੇ ਜਿਹੜੇ ਪੈਸੇ ਤੁਸੀਂ ਨਹੀਂ ਦਿੰਦੇ, ਇਹ ਜਿਹੜਾ ਸੈਲਰ ਹੁੰਦਾ ਉਹ ਦਿੰਦਾ ਹੈ। ਸੋ ਰੀਅਲ ਏਸਟੇਟ ਏਜੰਟ ਨੂੰ ਆਪਣੇ ਨਾਲ ਲਾ ਕੇ ਜ਼ਰੂਰ ਜਾਓ, ਸਲਾਹ ਕਰਕੇ ਜਾਓ, ਸਿੱਧੇ ਨਾਂ ਤੇ ਜਾਓ।